ਮਾਰਗੇਜ ਅਤੇ ਰੀਅਲ estate ਤੋਂ ਮੋਹਨ ਸਿੰਘ ਚੀਮਾ ਜੀ। ਮੋਹਨ ਸਿੰਘ ਚੀਮਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜ ਭਾਜੀ, ਤੁਹਾਨੂੰ ਤੇ ਸਭ ਸਰੋਤਿਆਂ ਨੂੰ ਮੇਰੀ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਜੀ। ਸੋਤਿਓ, ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਜੋ ਵੀ ਹਾਲਾਤ ਹੈ ਇਸ ਟਾਈਮ ਜਿਹੜੇ ਆ ਇੰਡਸਟਰੀ ਦੇ ਵਿੱਚ ਰੀਅਲ estate ਦੀ ਮਾਰਕੀਟ ਆ ਉਸ ਨੂੰ ਲੈ ਕੇ ਅਤੇ ਜੋ ਕੁਛ ਚੱਲ ਰਿਹਾ ਹੁੰਦਾ ਆ ਜਿਹੜੇ ਮਾਰਗੇਜਿਸ ਦੇ ਰੇਟਸ ਨੂੰ ਲੈ ਕੇ ਉਸ ਦੇ ਬਾਰੇ ਜਿਹੜੀ ਉਹ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ। ਅਤੇ ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਜਿਹੜੀ ਆਪਾਂ ਗੱਲਬਾਤ ਜਿਹੜੀ ਸ਼ੁਰੂ ਕਰੀਏ, ਤੁਸੀਂ ਪਲੀਜ਼ ਆਪਣੀ ID ਸ਼ੇਅਰ ਕਰ ਦਿਓ ਜੀ। ਜੀ ਸੋ ਰਾਜ ਭਾਜੀ, ਜਿਹੜੀ ਸਾਡੀ ਲੋਨ ਦੀ ID ਹੈਗੀ ਜੀ, ਉਹ ਹੈਗੀ ਹੈ NMLS ID ਨੰਬਰ 698952। ਜਿਹੜੀ ਸਾਡੀ ਹੈਗੀ ਹੈ ਜੀ ਰੀਅਲ estate ਦੀ ID, ਉਹ ਹੈਗੀ ਹੈ DRE ਨੰਬਰ 02067197 ਜੀ। ਜੀ, ਹਰ ਹਫ਼ਤੇ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਅਤੇ ਸਰੋਤਿਓ ਤੁਸੀਂ ਵੀ ਜੇ ਇਹਨਾਂ ਦੇ ਕੋਲੋਂ ਮਾਰਗੇਜ ਜਾਂ ਰੀਅਲ estate ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਕੋਈ ਸਲਾਹ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਦੇ ਨਾਲ ਕਾਲ ਕਰ ਸਕਦੇ ਹੋ, ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 5598255555 559 825 55 ਦੇ ਉੱਤੇ। ਮੋਹਨ ਚੀਮਾ ਜੀ, ਆਪਾਂ ਜੇ ਗੱਲਬਾਤ ਕਰਦੇ ਜਾਈਏ, ਪਿਛਲੇ ਵੀਕ ਦੇ ਵਿੱਚ ਫੈਨੀ ਮੇ ਅਤੇ ਫਰੈਡੀ ਮੈਕ ਜਿਹੜੇ ਆ ਉਹਨਾਂ ਨੇ ਜਿਹੜਾ ਕੁਛ ਅਨਾਊਂਸ ਕੀਤਾ ਰੀਫਾਈਨੈਂਸਿੰਗ, ਮਾਰਗੇਜ ਰੀਫਾਈਨੈਂਸਿੰਗ ਆ ਉਸ ਨੂੰ ਲੈ ਕੇ, ਅਤੇ ਪਿਛਲੇ ਹਫ਼ਤੇ 'ਚ ਇਹ ਆਖਿਆ ਜਾ ਰਿਹਾ ਵੀ ਜਿਹੜੇ ਕੁਛ ਰੇਟਸ ਜਿਹੜੇ ਆ ਉੱਤੇ ਨੂੰ ਗਏ ਆ। ਸੋ ਕੀ ਹੈਗਾ ਜੀ ਇਹ ਪੂਰਾ ਚੱਕਰ? ਜੀ ਸੋ ਰਾਜ ਭਾਜੀ, ਸਹੀ ਗੱਲ ਹੈਗੀ ਤੁਹਾਡੀ। ਪਿਛਲੇ ਵੀਕ ਜਿਹੜੀਆਂ ਵੀ ਗਵਰਨਮੈਂਟ ਏਜੰਸੀਜ਼ ਜਿਹੜੀਆਂ ਕਿ ਮਾਰਗੇਜਿਸ ਨੂੰ ਲੈਂਡਰਸ ਵਾਸਤੇ ਬੈਕਅਪ ਦਿੰਦੀਆਂ ਨੇ, ਨੇਮਲੀ ਫੈਨੀ ਮੇ ਕਹਿੰਦੇ ਇੱਕ ਨੂੰ ਜੀ, ਅਤੇ ਦੂਸਰੀ ਹੈਗੀ ਹੈ ਫਰੈਡੀ ਮੈਕ। ਠੀਕ ਹੈ ਜੀ। ਸੋ ਉਹਨਾਂ ਨੇ ਜਿਹੜੀਆਂ ਇੰਸਟਰਕਸ਼ਨ ਦਿੱਤੀਆਂ ਲੈਂਡਰਸ ਨੂੰ ਵੀ ਜਿਹੜਾ ਤੁਸੀਂ ਰੀਫਾਈਨੈਂਸ ਦਾ ਕੰਮ ਕਰ ਰਹੇ ਜੇ, ਇਹਦੇ ਵਿੱਚ ਜਿਹੜੀ ਫੀਸ ਹੈ ਤੁਹਾਡੀ, ਅਸੀਂ ½ ਪੁਆਇੰਟ ਤੁਹਾਡੀ ਅਸੀਂ ਜ਼ਿਆਦਾ ਤੁਹਾਡੇ ਕੋਲ ਲਵਾਂਗੇ। ਅਤੇ ਉਹਦੇ ਵਿੱਚ ਰਾਜ ਜੀ ਹੁੰਦਾ ਇਹ ਹੈ ਕਿ ਜਿਹੜੀ ਇਹ ਫੀਸ ਹੈ, ਇਟ ਗੈਟਸ ਪਾਸ ਔਨ ਟੂ ਬੇਸਿਕਲੀ ਦਾ ਕੰਜ਼ਿਊਮਰ। ਹੁਣ ਜਿਨ੍ਹਾਂ ਨੇ ਰੀਫਾਈਨੈਂਸ ਕਰਾਉਣਾ ਸੀਗਾ, ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਸੀਗੀਆਂ, ਲੇਕਿਨ ਕਹਿ ਦਿਓ ਵੀ ਉਹ ਲੌਕ ਨਹੀਂ ਹੋਈਆਂ ਸੀਗੀਆਂ, ਯਾਨੀ ਕਿ ਉਹਨਾਂ ਦਾ ਹਜੇ ਪ੍ਰੋਸੈਸਿੰਗ 'ਚ ਸੀਗੀ ਫਾਈਲ, ਜਾਂ ਲੋਨ ਅਪਰੂਵ ਨਹੀਂ ਹੋਇਆ ਸੀ, ਜਾਂ ਕਿਸੇ ਵੀ ਬਹਾਨੇ ਕਾਰਨ ਸਮਝ ਲਓ ਵੀ ਉਹ ਲੌਕ ਨਹੀਂ ਹੋਈਆਂ ਸੀਗੀਆਂ, ਉਹਨਾਂ ਦਾ ਹੁਣ ਪਿਛਲੇ ਫਰਾਈਡੇ ਤੋਂ ਲੈ ਕੇ ਅੱਜ ਤੱਕ ਥੋੜ੍ਹਾ ਰੇਟ 'ਚ ਕਾਫੀ ਜਿਹੜਾ ਹੈਗਾ ਉਹ ਫਰਕ ਨਜ਼ਰ ਆ ਰਿਹਾ ਜੀ। ਸੋ ਇਹ ਲੱਗਦਾ ਹੈ ਕਿ ਰਾਜ ਭਾਜੀ ਵੀ ਇਟ ਮਾਈਟ ਬੀ ਟੈਂਪਰੇਰੀ ਇਨ ਅ ਸੈਂਸ ਕਿ ਕਾਫੀ ਜਿਹੜੇ ਲੈਂਡਰਸ ਹੈਗੇ ਆ, ਦੇ ਆਰ ਆਸਕਿੰਗ ਰਿਕੁਐਸਟਿੰਗ ਦੀ ਗਵਰਨਮੈਂਟ ਟੂ ਵੀ ਰੀਕਨਸੀਡਰ ਕਰਨ ਇਸ ਚੀਜ਼ ਨੂੰ ਵੀ ਇਸ ਵੇਲੇ ਪੈਂਡੈਮਿਕ ਦੇ ਦੌਰਾਨ ਵੀ ਲੋਕਾਂ ਦਾ ਜਿਹੜਾ ਰੀਫਾਈਨੈਂਸ ਦਾ ਕੰਮ ਹੈ ਉਹ ਨਾ ਰੁਕੇ, ਤਾਂ ਕਿ ਉਹ ਇਸ ਜਿਹੜੇ ਲੋ ਇੰਟਰਸਟ ਰੇਟ ਦਾ ਫਾਇਦਾ ਹੈ ਉਹ ਥੋੜ੍ਹੀ ਹੋਰ ਦੇਰ ਵਾਸਤੇ ਉਹ ਫਾਇਦਾ ਇਸਦਾ ਚੱਕ ਸਕਣ ਜੀ। ਜੀ ਸੋ ਇਹ ਵੈਸੇ ਕਦੋਂ ਤੋਂ ਲਾਗੂ ਹੋਣ ਨੂੰ ਉਹਨਾਂ ਨੇ ਆਖਿਆ ਸੀ? ਅਤੇ ਜਿੱਦਾਂ ਤੁਸੀਂ ਕਿਹਾ ਕਿ ਪਰ ਆਈ ਥਿੰਕ ਮੈਂ ਪੜ੍ਹ ਰਿਹਾ ਸੀ ਵੀ ਸ਼ਾਇਦ ਸਤੰਬਰ 'ਚ ਇਹਨਾਂ ਨੇ ਕਹਿੰਦੇ ਲਾਗੂ ਕਰਨਾ ਸੀ, ਪਰ ਤੁਸੀਂ ਕਹਿ ਰਹੇ ਵੀ ਰੇਟਸ 'ਤੇ ਆਲਰੇਡੀ ਇਸ ਦਾ ਫਰਕ ਪੈ ਗਿਆ। ਹਾਂਜੀ, ਉਹਨਾਂ ਨੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਉਹਨਾਂ ਨੇ ਕਿਹਾ ਤਾਂ ਇਹੋ ਸੀਗਾ ਵੀ ਸਤੰਬਰ 1 ਤੋਂ ਇਹਨੂੰ ਕਰੋ, ਲੇਕਿਨ ਕਾਫੀ ਬੈਂਕਸ ਨੇ ਜਿੱਦਣ ਇਹ ਨਿਊਜ਼ ਆਈ ਉਦਣ ਹੀ ਉਹਨਾਂ ਨੇ ਆਪਣੇ ਜਿਹੜੇ ਰੇਟ ਸੀਗੇ ਸਾਨੂੰ ਈਮੇਲਾਂ ਧੜ ਆ ਗਈਆਂ ਜੀ, ਫਟਾਫਟ ਵੀ ਆ ਲਓ ਜੀ ਤੁਹਾਡੇ ਜਿਹੜੇ ਰੇਟਸ ਹੈਗੇ ਆ ਆਪਣਾ ਚੈੱਕ ਕਰੋ, ਅਤੇ ਸਾਨੂੰ ਨਾ ਰੇਟ ਸ਼ੀਟ ਆ ਜਾਂਦੀ ਹੈ ਜੀ ਹਰ ਇੱਕ ਬੈਂਕ ਦੀ ਵੀ ਅਸੀਂ ਹੈਗੀ ਆ। ਉਸੇ ਵੇਲੇ ਜਦੋਂ ਉਹਨਾਂ ਦੀ ਅਨਾਊਂਸਮੈਂਟ ਹੋਈ ਸੀ, ਵਿਦਿਨ ਫਿਊ ਮਿੰਟ ਸਾਨੂੰ ਈਮੇਲ ਆਉਣੀ ਸ਼ੁਰੂ ਹੋ ਗਈਆਂ ਵੀ ਅਸੀਂ ਤੁਹਾਡੇ ਜਿਹੜੇ ਰੇਟ ਹੈਗੇ ਆ ਆਪਣੀ ਸ਼ੀਟ ਚੈੱਕ ਕਰੋ ਕਿ ਉਹਦੇ ਵਿੱਚ ਅਸੀਂ ਐਡਜਸਟਮੈਂਟ ਆਲਰੇਡੀ ਅਸੀਂ ਕਰਤੀ ਹੈ। ਐਕਚੁਅਲੀ ਰਾਜ ਭਾਜੀ ਹੁੰਦਾ ਇਹ ਹੈਗਾ ਕਿ ਵੱਡੇ ਲੈਵਲ ਤੇ ਨਾ ਜੀ, ਉੱਪਰਲੇ ਲੈਵਲ ਦੇ ਉੱਪਰ ਗਵਰਨਮੈਂਟਸ ਤੇ ਬੈਂਕਸ ਇਹ ਮੀਟਿੰਗਾਂ ਇਕੱਠੀਆਂ ਕਰਦੇ। ਜਦੋਂ ਨਿਊਜ਼ ਆਉਣੀ ਹੁੰਦੀ ਹੈ, ਹੁਣ ਕਿੱਦਾਂ ਸਾਨੂੰ ਈਮੇਲ ਆ ਗਈ 10 ਮਿੰਟਾਂ ਦੇ ਵਿੱਚ ਹੀ ਵੀ ਤੁਹਾਡੇ ਅਸੀਂ ਰੇਟ ਵਧਾਉਣ ਲੱਗੇ ਹਾਂ, ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ½ ਪੁਆਇੰਟ ਦਾ ਫਰਕ ਪੈ ਜਾਊਗਾ। ਸਰਕਾਰ ਕਰੀਏ ਸਤੰਬਰ 1, ਬੈਂਕ ਪਿਛਲੇ ਹਫ਼ਤੇ ਤੋਂ ਹੀ ਫਰਾਈਡੇ ਤੋਂ ਹੀ ਉਹਨਾਂ ਨੇ ਜਿਹੜੇ ਆਪਣੀਆਂ ਈਮੇਲਾਂ ਭੇਜੀਆਂ ਲੈਂਡਰਸ ਸ਼ੁਰੂ ਕਰਤੀਆਂ ਕਿ ਪਲੀਜ਼ ਤੁਹਾਡੀ ਜਿਹੜਾ ਹੈਗਾ ਨਵੀਂ ਸ਼ੀਟ ਦੇਖ ਲਓ, ਇਹਦੇ ਹਿਸਾਬ ਨਾਲ ਤੁਸੀਂ ਹੁਣ ਜਿਹੜੇ ਰੇਟ ਆ ਉਹ ਲੌਕ ਕਰੋ। ਸੋ ਆਈ ਥਿੰਕ ਦੇ ਆਲਰੇਡੀ ਨਿਊ ਇਟ ਵਾਜ਼ ਕਮਿੰਗ, ਕਿਉਂਕਿ ਰੇਟਸ ਨਾ ਬਹੁਤ ਹੀ ਜ਼ਿਆਦਾ ਲੋ ਥੱਲੇ ਚਲੇ ਗਏ ਸੀਗੇ, ਔਰ ਇਸਦਾ ਮੈਨੂੰ ਵੀ ਸ਼ੱਕ ਹੀ ਸੀਗਾ ਵੀ ਕਿਸੇ ਵੀ ਟਾਈਮ ਕੋਈ ਨਾ ਕੋਈ ਐਸਾ ਸਰਕਾਰ ਵੱਲੋਂ ਐਕਸ਼ਨ ਲਿੱਤਾ ਜਾਊਗਾ ਜਿਹਦੇ ਵਿੱਚ ਵੀ ਜਿਹੜੇ ਆ ਸੋਹਣੇ ਰੇਟ ਜਿਹੜੇ ਸਾਨੂੰ ਅੱਜ ਤੋਂ ਕਹਿ ਲਓ ਵੀ ਹਫ਼ਤਾ ਪਹਿਲਾਂ ਸੀਗੇ, ਉਹ ਸ਼ਾਇਦ ਅੱਜ ਜਾਂ ਕੱਲ੍ਹ ਦੇ ਵਿੱਚ ਹਾਲੇ ਵੀ ਅੱਜ ਦੇ ਦੌਰ ਦੇ ਵਿੱਚ ਵੀ ਰਾਜ ਭਾਜੀ ਪਰਚੇਸ ਦਾ ਰੇਟ ਵੀ ਸਹੀ ਹੈਗਾ, ਔਰ ਰੀਫਾਈਨੈਂਸ ਦਾ ਰੇਟ ਵੀ ਇੰਨਾ ਮਾੜਾ ਨਹੀਂ ਹੈਗਾ ਵੀ ਕਿਰਾਇਆ ਵੀ ਨਾ ਜਾਵੇ, ਹਾਲੇ ਵੀ ਠੀਕ ਹੀ ਹੈਗੇ ਜੀ। ਅਤੇ ਜੇ ਤੁਸੀਂ ਥੋੜ੍ਹੀ ਜਿਹੀ ਉੱਤੇ ਝਾਤਖੋਰੀ ਕਰਦੇ ਹੋ ਵੀ ਕੀ ਰਾਈਟ ਨਾਓ ਰੇਟਸ ਜੇ ਹੈਗੇ ਆ?
ਜੀ ਜੀ। ਸੋ ਰਾਜ ਭਾਜੀ ਮੈਂ ਇੱਕ ਜਨਰਲ ਟਰਮਸ ਦੇ ਵਿੱਚ ਤੁਹਾਨੂੰ ਰੇਟ ਦੱਸ ਦਿੰਦਾ ਵੀ ਜੀ ਜਿਹੜੇ ਤੇ ਹੈਗੇ ਨਾ 15 ਸਾਲ ਤੋਂ ਥੱਲੇ ਵਾਲੇ ਰੇਟ ਜਿਹੜਾ ਲੋਕਾਂ ਨੇ 15 ਈਅਰ ਦਾ ਕਰਾਉਣਾ, ਹੂੰ ਇਟ ਇਜ਼ ਹਾਵਰਿੰਗ ਜਸਟ ਅਰਾਊਂਡ 2.6 2.75। ਹੂੰ ਠੀਕ ਹੈ ਜੀ। APR is about 2.8 to 2.875। ਠੀਕ ਹੈ। ਜਿਹੜੇ ਹੈਗੇ ਆ 30 years ਦੇ started recently to touch just around 3%, and the APR is about 3.25। so ਪਿਛਲੇ ਹਫਤੇ ਤੋਂ ਲੈ ਕੇ ਇਸ ਹਫਤੇ ਦੇ ਵਿੱਚ ਕਾਫੀ ਕੁਝ ਚੇਂਜਸ ਹੈਗੀਆਂ। ਇਹ ਜਿਹੜੇ ਤੁਹਾਨੂੰ ਮੈਂ ਰੇਟਸ ਦੱਸ ਰਿਹਾ ਇਹ ਅੱਜ ਦੀ ਰੇਟ ਸ਼ੀਟ ਦੇ ਮੁਤਾਬਿਕ ਹੈਗੇ ਆ। ਹੋ ਸਕਦਾ ਕੱਲ ਘੱਟ ਵੀ ਜਾਣ, ਕੋਈ ਚੇਂਜ ਆ ਜਾਏ। ਸੋ ਰਾਈਟ ਨਾਓ ਹਲੇ ਵੀ ਜੇ ਕਿਸੇ ਦਾ ਵੀ ਰੇਟ ਜੇ ਤੁਸੀਂ ਅੱਜ ਤੋਂ 2 ਸਾਲ ਪਹਿਲਾਂ ਲਿਆ ਸੀਗਾ ਤੇ ਉਹਦਾ 4 4.5 ਹੈਗਾ, ਸਟਿਲ ਨਾਟ ਅ ਬੈਡ ਰੇਟ। ਯੂ ਕੈਨ ਸਟਿਲ ਤੁਹਾਡਾ ਵਿਆਜ ਬਚ ਸਕਦਾ, ਤੁਹਾਡੇ ਜਿਹੜੇ ਖਰਚੇ ਆ ਉਹ ਹਜੇ ਵੀ ਕਰ ਸਕਦੇ ਆ ਜੀ। ਜੀ ਤਾਂ ਹੀ ਹਰ ਹਫਤੇ ਮੋਹਨ ਚੀਮਾ ਜੀ ਆਉਂਦੇ ਨੇ ਤੇ ਕਹਿੰਦੇ ਨੇ ਵੀ ਗਰੰਟੀ ਕੋਈ ਨਹੀਂ, ਇਹ ਹਿਸਟੋਰੀਕਲੀ ਲੋ ਨੇ, ਸੋ ਯੂ ਨੈਵਰ ਨੋ ਕਦੋਂ ਇਹਨਾਂ ਦੇ ਵਿੱਚ ਮੋੜ ਜਿਹੜਾ ਉਹ ਆ ਜਾਣਾ। ਸੋ ਆਪਾਂ ਥੋੜ੍ਹਾ ਜਿਹਾ ਇਸ ਚੀਜ਼ ਦੇ ਵਿੱਚ ਦੇਖ ਰਹੇ ਹੈਗੇ ਆ। ਸੋ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਰੀਫਾਈਨੈਂਸ ਮਾਰਕੀਟ ਦੇ ਉੱਤੇ ਇਸ ਦਾ ਕਿੱਡਾ ਕੁ ਜਿਹੜਾ ਉਹ ਅਸਰ ਆ ਮੋਹਨ ਚੀਮਾ ਜੀ ਤੁਹਾਨੂੰ ਨਜ਼ਰ ਆ ਰਿਹਾ ਹੈ? ਜੀ ਜੀ। ਸੋ ਰਾਜ ਭਾਜੀ ਬਹੁਤ ਅੱਛਾ ਸਵਾਲ ਹੈ ਤੁਹਾਡਾ। ਦੇਖੋ ਕਾਫੀ ਟਾਈਮ ਤੋਂ ਨਾ ਇਹ ਰੇਟ ਜਿਹੜੇ ਸੀਗੇ ਥੱਲੇ ਸੀਗੇ ਜਾ ਰਹੇ ਨੂੰ ਨਾ, ਲੋ ਹੀ ਲੱਗਣਾ ਸੀਗਾ ਜੀ। ਹੁਣ ਥੋੜੀ ਜਿਹੀ ਕਹ ਲਓ ਵੀ ਬ੍ਰੇਕਾਂ ਲੱਗ ਗਈਆਂ। ਠੀਕ ਹੈ। ਤੇ ਹੁਣ ਜਿਹੜਾ ਹੈਗਾ ਵੀ ਇੱਥੇ ਮੈਨੂੰ ਲੱਗ ਰਿਹਾ ਵੀ ਹੋਰ ਮਹੀਨੇ 2 ਮਹੀਨੇ ਦੇ ਵਿੱਚ ਰਾਜੀ ਇਹ ਜਿਹੜੇ ਰੇਟ ਬਿਲੋ 3% ਵਾਲੇ ਹੈਗੇ ਇਹ ਸ਼ਾਇਦ ਨਾ ਮਿਲਣ। ਸੋ ਜਿਹੜੇ ਵੀ ਸਾਡੇ ਭੈਣ ਭਰਾ ਜਾਂ ਸੱਜਣ ਜਾਂ ਜਿਹੜੇ ਸੋਚ ਰਹੇ ਸੀਗੇ ਵੀ ਅਸੀਂ ਵੇਟ ਕਰ ਲਈਏ ਵੀ ਰੇਟ ਥੱਲੇ ਜਾਣਗੇ, ਹੁਣ ਇਸ ਵੇਲੇ ਇੱਕ ਤਰ੍ਹਾਂ ਦਾ ਉਹ ਗੈਂਬਲ ਹੋ ਜਾਊਗਾ। ਕਿਉਂਕਿ ਹਜੇ ਜੇ ਤੁਸੀਂ ਇਸ ਚੀਜ਼ ਦਾ ਫਾਇਦਾ ਨਹੀਂ ਚੁੱਕਦੇ, ਹੋ ਸਕਦਾ ਵੀ ਕੱਲ ਨੂੰ ਤੁਸੀਂ ਕੋਈ ਯਾਰ ਇਹ ਟਾਈਮ ਠੀਕ ਹੈ ਮੈਂ ਕਰਾ ਲੈਂਦਾ। ਸੋ ਜੇ ਹਜੇ ਵੀ ਤੁਹਾਨੂੰ ਤੁਹਾਡੀ ਮੌਰਗੇਜ ਦੇ ਵਿੱਚ ਜਿਹੜਾ ਤੁਹਾਨੂੰ ਵਿਆਜ ਦਾ 1% ਦਾ 1% ਔਰ ਮੋਰ ਦਾ ਜੇ ਬੈਨੀਫਿਟ ਮਿਲਦਾ ਹੈ, ਕਿਉਂਕਿ ਇਹ ਵਿਆਜ ਆਟੋਮੈਟਿਕ ਤੁਸੀਂ ਬੈਂਕ ਨੂੰ ਇਸ ਵੇਲੇ ਦੇ ਰਹੇ ਹੋ। ਜੀ ਜੀ। ਠੀਕ ਹੈ। ਜੇ ਤੁਸੀਂ 4 ਦੇ ਰਹੇ ਹੋ ਤੁਹਾਨੂੰ 3 ਮਿਲ ਰਿਹਾ ਨਾ, ਤੇ ਉਹਦੇ ਚ ਲੈਣ ਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ। ਤੁਸੀਂ ਇਹ ਨਾ ਦੇਖੋ ਵੀ ਇਹ 2.75 ਤੇ ਕਦੋਂ ਜਾਊਗਾ ਜਾਂ ਇਹ 2.5 ਤੇ ਕਦੋਂ ਜਾਊਗਾ। ਤੁਸੀਂ ਫਿਰ ਵੀ ਰੀਫਾਈਨੈਂਸ ਕਰ ਸਕਦੇ ਹੋ। ਲੇਕਿਨ ਜੇ ਤੁਸੀਂ ਇਹ ਸਮਝ ਲਓ ਵੀ ਮੈਨੂੰ ਇੰਨੀ ਜੇ ਬਚਤ ਹੋ ਰਹੀ ਹੈ, ਮੈਂ ਇਸ ਵਿੱਚ ਖੁਸ਼ ਹੈਗਾ, ਸੈਟਿਸਫਾਈਡ ਹੈਗਾ ਕਿ ਮੇਰਾ 4 ਤੋਂ ਬਿਲੋ 3% ਆ ਗਿਆ, ਇਹ ਸੋਚ ਕੇ ਚੱਲੋ ਤਾਂ ਫਿਰ ਤੁਹਾਨੂੰ ਜਿਹੜਾ ਉਹ ਫਾਇਦਾ ਸਹੀ ਨਜ਼ਰ ਆਊਗਾ ਜੀ। ਜੀ ਬਿਲਕੁਲ ਸੋਚਿਓ। ਸੋ ਜੇ ਅਜੇ ਵੀ ਤੁਸੀਂ ਸੋਚ ਰਹੇ ਹੋ, ਤੁਸੀਂ ਸਲਾਹ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਜ਼ੈਂਡਰ ਮਾਰਗੇਜ ਅਤੇ ਰੀਅਲ estate ਦੇ ਮੋਹਨ ਚੀਮਾ ਜੀ ਨੂੰ ਜਿਹੜਾ ਆ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਹੈ 5598255555 559 825 55 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ ਜੀ, ਮੈਂ ਪਹਿਲੀ ਗੱਲ ਦੇ ਉੱਤੇ ਦੁਬਾਰਾ ਮੈਂ ਪੁੱਛਣਾ ਚਾਹੁੰਦਾ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਸਤੰਬਰ ਤੋਂ ਲਾਗੂ ਕਰਨਾ, ਇਹਨਾਂ ਨੇ ਵਧਾ ਦਿੱਤਾ, ਕੀ ਇਸ ਦੇ ਉੱਤੇ ਕੋਈ ਕਾਨੂੰਨੀ ਦਾ ਪੇਚ ਜਾਂ ਕਾਨੂੰਨੀ ਕੋਈ ਅੜਚਨ ਇਹਨਾਂ ਨੂੰ ਆ ਸਕਦੀ ਹੈ ਜਾਂ ਇਟਸ ਓਕੇ? ਇਹ ਵੀ ਕਿਤੇ ਪ੍ਰਾਈਸ ਗੌਜਿੰਗ ਦੇ ਮਾਮਲਾ ਤਾਂ ਨਹੀਂ ਬਣ ਸਕਦਾ ਜਾਂਦਾ? ਹਾਂਜੀ ਹਾਂਜੀ, ਵੈਰੀ ਗੁੱਡ ਕੁਐਸਚਨ ਜੀ। ਐਕਚੁਅਲੀ ਜਿਹੜੇ ਬੈਂਕਸ ਐਂਡ ਮਾਰਗੇਜ ਕੰਪਨੀਜ਼ ਜਿਹੜੇ ਇੰਸਟੀਟਿਊਸ਼ਨਸ ਹੁੰਦੇ ਆ ਨਾ, ਦੇ ਆਰ ਰੈਗੂਲੇਟਡ ਬਾਈ ਦਾ ਫੈਡਰਲ ਗਵਰਨਮੈਂਟ ਜੀ। ਸੋ ਇਹਨਾਂ ਦਾ ਇਹ ਕੋਈ ਵੀ ਸਟੈਪ ਲੈਂਦੇ ਨੇ ਬੜਾ ਕਹਿੰਦੇ ਬਹੁਤ ਸੋਚ ਸਮਝ ਕੇ ਔਰ ਸਮਝਦਾਰੀ ਨਾਲ ਲੈਂਦੇ ਆ। ਸੋ ਤੁਹਾਡਾ ਵੀ ਪੁਆਇੰਟ ਜੈਨੂਅਨ ਹੈਗਾ ਵੀ ਇਹ ਕੋਵਿਡ ਦੇ ਕਾਰਨ ਇਸ ਵੇਲੇ ਇਹ ਨਹੀਂ ਹੈਗਾ ਵੀ ਮਾਰਕੀਟ ਦੇ ਵਿੱਚ ਇਹ ਕਰ ਰਿਹਾ। ਇੱਕ ਬੈਂਕ ਕਰਦਾ ਤੇ ਫਿਰ ਗੱਲ ਹੋ ਰਹੀ, ਜੋ ਸਾਰੇ ਬੈਂਕ ਕਹਿ ਰਹੇ ਆ ਕਿ ਇਸ ਵੇਲੇ ਸਾਡਾ ਵੀ ਰੇਟ ਵੱਧ ਗਿਆ। ਹੁਣ ਜਿਹੜੀਆਂ ਮੈਨੂੰ ਵੀ ਜਿੰਨੀਆਂ ਈਮੇਲਾਂ ਆਉਣੀਆਂ ਸੀ, ਜਿੰਨੇ ਵੀ ਲੋਕਾਂ ਨਾਲ ਮੈਂ ਕੰਮ ਕਰਨਾ, ਤਕਰੀਬਨ ਸਾਰਿਆਂ ਦੀ ਈਮੇਲ ਇਹ ਆ ਗਈ ਸੀਗੀ ਫਰਾਈਡੇ ਨੂੰ ਹੀ ਕਿ ਸਾਡਾ ਜਿਹੜਾ ਰੇਟ ਆ ਉਹ ਅਸੀਂ ਚੇਂਜ ਕਰ ਰਹੇ ਹਾਂ। ਸੋ ਤਕਲੀਫ ਤਾਂ ਮੈਨੂੰ ਵੀ ਬਹੁਤ ਹੋਈ, ਕਿਉਂਕਿ ਕਈਆਂ ਦੀ ਫਾਈਲਾਂ ਚੱਲਦੀਆਂ ਸੀਗੀਆਂ ਸਾਡੇ ਆਫਿਸ ਦੇ ਵਿੱਚ, ਉਹ ਲੌਕ ਨਹੀਂ ਹੋਈਆਂ ਸੀਗੀਆਂ, ਕਈਆਂ ਦਾ ਕੋਈ ਪੇਪਰ ਰਹਿੰਦਾ ਸੀਗਾ ਜਾਂ ਕਿਸੇ ਦਾ ਲੋਨ ਨਹੀਂ ਅਪਰੂਵ ਹੋਇਆ ਸੀ ਕੰਪਲੀਟਲੀ, ਸੋ ਅਸੀਂ ਲੌਕ ਨਹੀਂ ਕਰ ਪਾਏ ਸੀ। ਹੁਣ ਉਹ ਵੀ ਜਿਹੜੀਆਂ ਫਾਈਲਾਂ ਹੈਗੀਆਂ, ਹੁਣ ਜਿਹਨੂੰ ਪਹਿਲਾਂ ਰੇਟ ਮਿਲਦਾ ਸੀ 2.6 ਉਹ ਅੱਜ ਨਹੀਂ ਮਿਲ ਰਿਹਾ, ਉਹ ਵੀ ਸੋਚਦਾ ਕਿ ਚਲੋ ਯਾਰ ਹੁਣ ਕੀ ਕਰਾਉਣ ਦਾ, ਥੋੜੀ ਵੇਟ ਕਰ ਲਈਏ। ਸੋ ਬਟ ਵੀ ਆਰ ਐਟ ਦੀ ਮਰਸੀ ਆਫ ਦੀ ਗਵਰਨਮੈਂਟ ਐਂਡ ਦੇਅਰ ਪਾਲਿਸੀਜ਼। ਸੋ ਸਾਨੂੰ ਤੇ ਉਹਨਾਂ ਨਾਲ ਦੇਖਣਾ ਪੈਂਦਾ ਨਾ ਵੀ ਉਹ ਸਾਨੂੰ ਕੀ ਦਿੰਦੇ ਨੇ, ਕਿਉਂਕਿ ਜਿਹੜੇ ਅਲਟੀਮੇਟ ਜਿਹੜੇ ਚੈੱਕ ਉਹ ਤੇ ਬੈਂਕ ਨੇ ਕੱਟਣੇ। ਜੇ ਉਹਨਾਂ ਨੇ ਕਹਿ ਦਿੱਤਾ ਵੀ ਆਹ ਰੇਟ ਤੇ ਅਸੀਂ ਦੇਣਾ, ਤੇ ਸਾਨੂੰ ਫਿਰ ਉਹੀਓ ਰੇਟ ਜਿਹੜਾ ਹੈ ਅੱਗੇ ਤੁਹਾਨੂੰ ਪਾਸ ਆਨ ਕਰਨਾ ਪੈਂਦਾ, ਜੋ ਉਹਨਾਂ ਦਾ ਪਬਲਿਸ਼ ਜਾਂ ਜਿਹਨੂੰ ਅਸੀਂ ਕਹਿੰਦੇ ਵੀ ਪਬਲਿਸ਼ ਰੇਟ ਹੈਗਾ ਉਹ ਤੁਹਾਨੂੰ ਮਿਲੇਗਾ। ਸੋ ਰਾਜੀ ਸੋ ਮੈਨੂੰ ਜੋ ਲੱਗਦਾ ਕਿ ਸ਼ਾਇਦ ਇੱਕ ਅੱਧੀ ਵਿੰਡੋ ਹੋਰ ਖੁੱਲੂਗੀ, ਕਹਿਣ ਦਾ ਭਾਵ ਓਪਰਚੁਨਿਟੀ ਫਿਰ ਵੀ ਆਊਗੀ। ਲੇਕਿਨ ਮੇਰੀ ਬੇਨਤੀ ਹੈ ਵੀ ਜਿੰਨਾ ਤੱਕ
ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ, ਤੁਹਾਡਾ ਸ਼ੌਅ ਪਹੁੰਚ ਰਿਹਾ। ਜਿਹੜਾ ਸੰਦੇਸ਼ ਮੈਂ ਇਹ ਦੇਣਾ ਚਾਹੁੰਦਾ ਕਿ ਜੇ ਤੁਹਾਨੂੰ ਪੁਆਇੰਟ ਐਂਡ ਹਾਫ ਦਾ ਫਰਕ ਪੈਂਦਾ ਤੁਹਾਡੇ ਮੌਰਗੇਜ ਦੇ ਵਿੱਚ, ਤੇ ਇਸ ਵਿਆਜ ਨੂੰ ਪਲੀਜ਼ ਕੋਸ਼ਿਸ਼ ਕਰੋ ਲੈ ਲਓ, ਕਰਾ ਲਓ, ਕਿਉਂਕਿ ਕੱਲ ਨੂੰ ਕੰਮ ਜਿਹੜਾ ਇਹ ਦੁਬਾਰਾ ਤੋਂ ਸ਼ਾਇਦ ਆਵੇ ਨਾ ਆਵੇ, ਇਹਦੀ ਕੋਈ ਗਰੰਟੀ ਨਹੀਂ ਹੈਗੀ। ਪਰ ਅੱਜ ਕੱਲ੍ਹ ਜੇ ਤੁਹਾਨੂੰ ਇਹ ਰੇਟ, ਇਹ ਵਿਆਜ ਤੁਹਾਡਾ ਜੇ ਬਚਦਾ, ਤੇ ਪਲੀਜ਼ ਡੋਂਟ ਹੈਜ਼ੀਟੇਟ, ਗਿਵ ਅਸ ਅ ਕਾਲ। ਅਸੀਂ ਤੁਹਾਨੂੰ ਇਹਦੇ ਵਾਸਤੇ ਥੋੜ੍ਹੀ ਬਹੁਤੀ ਹੋਰ ਵੀ ਜਾਣਕਾਰੀ ਦੇ ਸਕਦੇ ਹਾਂ। ਜੀ ਬਿਲਕੁਲ। ਸੋ ਤੁਹਾਡਾ ਵੀ ਸਰੋਤੇ ਕੋਈ ਸਵਾਲ ਹੈਗਾ ਰੀਫਾਈਨੈਂਸ ਨੂੰ ਲੈ ਕੇ, ਤਾਂ ਜ਼ੈਂਡਰ ਮਾਰਗੇਜ ਤੇ ਰੀਅਲ estate ਵਾਲੇ ਇਹਨਾਂ ਨੂੰ ਤੁਸੀਂ ਸੰਪਰਕ ਕਰੋ 5598255555 559 825 5555। ਐਜ਼ ਏ ਕੰਜ਼ਿਊਮਰ ਹੋ ਸਕਦਾ ਵੀ ਹੁਣ ਕਈ ਜਿਹੜੇ ਲੈਂਡਰ ਆ ਮੋਹਨ ਚੀਮਾ ਜੀ, ਉਹਨਾਂ ਨੂੰ ਕਹਿਣ ਵੀ ਨਹੀਂ ਜੀ ਅਜੇ ਤਾਂ ਸਤੰਬਰ ਤੋਂ ਵਧਣੇ ਆ, ਤੁਸੀਂ ਕੋਈ ਨਹੀਂ ਕਰਾ ਦਿਓ, ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਿਤੇ ਮਹਿੰਗਾ ਰੇਟ ਜਿਹੜਾ ਉਹ ਨਾ ਹੋ ਜਾਵੇ। ਸੋ ਕੰਜ਼ਿਊਮਰ ਕਿੱਦਾਂ ਮੇਕ ਸ਼ੋਰ ਇਸ ਚੀਜ਼ ਨੂੰ ਜਿਹੜਾ ਉਹ ਕਰੇ, ਕਿਉਂਕਿ ਲੋਕ ਭੋਲੇਪਨ ਦਾ ਕਈ ਵਾਰੀ ਗਲਤ ਫਾਇਦਾ ਵੀ ਉਠਾ ਜਾਂਦੇ ਨੇ। ਜੀ ਜੀ, ਦੇਖੋ ਜੋ ਇਸ ਮਾਮਲੇ 'ਚ ਮੈਂ ਇਹ ਸਲਾਹ ਦੇਣਾ ਚਾਹਾਂਗਾ ਰਾਜ ਜੀ ਦੀ, ਸਹੀ ਗੱਲ ਹੈ। ਕਈ ਵਾਰੀ ਸਾਡੀ ਨਾ ਕਮਿਊਨੀਕੇਸ਼ਨ ਦੇ ਵਿੱਚ ਅਸੀਂ ਕਈ ਲੋਕ ਜਾਂ ਸਾਡੀਆਂ ਫੈਮਿਲੀ ਜਾਂ ਪਰਿਵਾਰ ਹੈ, ਉਹ ਕਈ ਵਾਰੀ ਗੱਲ ਨੂੰ ਪੂਰਾ ਸਮਝ ਲੱਗਦੀ ਵੀ ਆਹ ਰੇਟ ਮਤਲਬ ਕਿ ਜੇ 2.5 ਮਿਲਿਆ ਵੀ ਇਹਦੀਆਂ ਬਾਕੀ ਫੂਸਾਂ ਕਹਿ ਲਓ, ਜਾਂ ਵੀ ਇਹ ਕਿਸ ਬੇਸ 'ਤੇ ਮਿਲਿਆ, ਠੀਕ ਹੈ। ਤੇ ਉਹਦੇ ਵਾਸਤੇ ਜਿੰਨੀ ਕੁ ਹੈਲਪ ਅਸੀਂ ਕਰ ਸਕਦੇ ਹਾਂ ਉਹ ਇਹ ਹੁੰਦੀ ਹੈ ਵੀ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ ਵੀ ਭਾਜੀ ਆਪ ਮੈਨੂੰ ਐਸਟੀਮੇਟ ਆਇਆ, ਤੁਸੀਂ ਇਹਨੂੰ ਦੇਖ ਸਕਦੇ ਹੋ ਤੇ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ। ਕਿਉਂਕਿ ਐਜ਼ ਏ ਕੰਪਨੀ, ਜਿਹੜੀ ਸਾਡੀ ਕੰਪਨੀ ਦੀ ਪਾਲਿਸੀ ਹੈਗੀਆਂ ਜ਼ੈਂਡਰ ਮਾਰਗੇਜ ਦੀਆਂ, ਅਸੀਂ ਜਿਹੜਾ ਫਰਸਟ ਐਂਡ ਫੋਰਮੋਸਟ ਹਮੇਸ਼ਾ ਇਹ ਦੇਖਦੇ ਹਾਂ ਕਿ ਜਿਹੜਾ ਸਾਡਾ ਕਲਾਇੰਟ ਹੈਗਾ ਉਹਨੂੰ ਉਹਦੇ ਵਿੱਚ ਕੀ ਬੈਨੀਫਿਟ ਹੈਗਾ, ਇਹਨੂੰ ਰੀਫਾਈਨੈਂਸ ਦਾ ਫਾਇਦਾ ਹੈਗਾ ਇਹਨਾਂ ਨੂੰ ਕਿ ਨਹੀਂ ਹੈਗਾ। ਔਰ ਕਈ ਵਾਰੀ ਤੁਸੀਂ ਰਾਜ ਭਾਜੀ ਇਹ ਵੀ ਦੇਖੋਗੇ ਵੀ ਕਈ ਕਲਾਇੰਟਸ ਨੂੰ ਅਸੀਂ ਨਾ ਵੀ ਕਰ ਦਿੰਦੇ ਹਾਂ। ਅਸੀਂ ਕਹਿੰਦੇ ਵੀ ਤੁਹਾਨੂੰ ਫਾਇਦਾ ਨਹੀਂ ਹੈਗਾ, ਉਹ ਕਹਿੰਦੇ ਨਹੀਂ ਜੀ ਤੁਹਾਨੂੰ ਤੇ ਹਾਫ ਪੁਆਇੰਟ ਦਾ ਫਾਇਦਾ ਹੁੰਦਾ, ਤੁਸੀਂ ਕਰ ਦਿਓ। ਅਸੀਂ ਕਹਿੰਦੇ ਨਹੀਂ, ਤੁਹਾਡੀ ਪੇਮੈਂਟ ਦੇ ਵਿੱਚ ਇੰਨਾ ਫਾਇਦਾ ਨਹੀਂ ਹੈਗਾ। ਸੋ ਵੀ ਟੈਲ them no, it's not a good time। ਸੋ ਜੇ ਕਿਸੇ ਨੇ ਵੀ ਅਪਲਾਈ ਕੀਤਾ ਜਾਂ ਕਿਸੇ ਦਾ ਪ੍ਰੋਸੈਸ ਚੱਲ ਰਿਹਾ ਤੇ ਉਹਨਾਂ ਨੂੰ ਜੇ ਕਿਸੇ ਗੱਲ ਤੇ ਕੋਈ ਸ਼ੱਕ ਹੈਗਾ ਜਾਂ ਉਹਨਾਂ ਨੂੰ ਲੱਗਦਾ ਕਿ ਇਹ ਮੇਰੇ ਵਾਸਤੇ ਸਹੀ ਨਹੀਂ ਹੈਗਾ, ਤੇ ਫੋਨ ਚੱਕਣ, ਕਾਲ ਕਰਨ। ਇਹ ਸਾਡੀ ਫ੍ਰੀ ਸਰਵਿਸ ਹੈਗੀ, ਅਸੀਂ ਦੇਖ ਕੇ ਤੁਹਾਨੂੰ ਗਾਈਡ ਵੀ ਕਰ ਸਕਦੇ ਹਾਂ ਔਰ ਦੱਸ ਵੀ ਸਕਦੇ ਹਾਂ ਕਿ ਤੁਹਾਡਾ ਇਹ ਸਹੀ ਪ੍ਰੋਗਰਾਮ ਹੈਗਾ ਜੋ ਤੁਸੀਂ ਲੋਨ ਕਰਾਉਣ ਲੱਗੇ ਹੋ, ਜਾਂ ਇਹਦੇ ਵਿੱਚ ਸਾਨੂੰ ਲੱਗਦਾ ਵੀ ਤੁਹਾਡੀਆਂ ਫੀਸਾਂ ਇਹ ਜਾਇਜ਼ ਨਹੀਂ ਹੈਗੀਆਂ, ਤੁਹਾਡਾ ਰੇਟ ਹੈਗਾ ਉਹ ਜ਼ਿਆਦਾ ਹੈਗਾ। ਸੋ ਇਹ ਫ੍ਰੀ ਇੱਕ ਤਰ੍ਹਾਂ ਦਾ ਅਸੀਂ ਕਹਿ ਲਓ ਵੀ ਚੈੱਕ ਕਰਕੇ ਤੁਹਾਨੂੰ ਉਸ ਚੀਜ਼ ਦਾ ਵੀ ਜਵਾਬ ਦੇ ਸਕਦੇ ਹਾਂ ਜੀ। ਜੀ ਬਿਲਕੁਲ। ਸੋਚਿਓ ਤੁਸੀਂ ਵੀ ਜੇ ਇਹਨਾਂ ਦੇ ਨਾਲ ਕੰਟੈਕਟ ਕਰਨਾ ਹੈ, ਚੈੱਕ ਕਰਵਾਉਣਾ ਚਾਹੁੰਦੇ ਹੋ, ਇਹਨਾਂ ਤੋਂ ਸਵਾਲ ਕੋਈ ਪੁੱਛਣਾ ਹੈ, ਸਲਾਹ ਲੈਣਾ ਚਾਹੁੰਦੇ ਹੋ, ਤਾਂ ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲਿਆਂ ਨੂੰ ਕਾਲ ਕਰੋ 5598255555 559 825 5555। ਮੋਹਨ ਚੀਮਾ ਜੀ, ਜਿੱਦਾਂ ਸ਼ੁਰੂ 'ਚ ਕਹਿ ਰਹੇ ਸੀ ਵੀ ਇਹ ਥੋੜ੍ਹਾ ਜਿਹਾ ਵਧਣ ਦੇ ਕਰਕੇ ਬ੍ਰੇਕਾਂ ਤਾਂ ਜਿਹੜੀਆਂ ਲੱਗਦੀਆਂ ਆ, ਸੋ ਰੀਅਲ estate ਦੇ ਉੱਤੇ ਇਸ ਦਾ ਕਿੱਦਾਂ ਦਾ ਜਿਹੜਾ ਉਹ ਅਸਰ ਰਹੇਗਾ? ਕੀ ਲੋਕ ਹੁਣ ਬਾਏ ਘੱਟ ਕਰਨਗੇ, ਸੈੱਲ ਘੱਟ ਕਰਨਗੇ, ਜਾਂ ਕਿੱਦਾਂ, ਕੀ ਇਸ ਦਾ ਅਸਰ ਰਹਿ ਸਕਦਾ ਹੈ? ਜੀ ਜੀ, ਸੋ ਰਾਜ ਭਾਜੀ ਜਿਹੜੇ ਤੇ ਹੈਗੇ ਨਾ ਇੰਟਰਸਟ ਰੇਟ, ਦੇ ਆਰ ਹਿਸਟੋਰੀਕਲੀ ਲੋ। ਇਹਦੇ ਵਾਸਤੇ ਮੈਨੂੰ ਇੰਨਾ ਜ਼ਿਆਦਾ ਫਿਕਰ ਨਹੀਂ ਹੈਗਾ ਵੀ ਰੇਟ ਕਿੱਥੇ ਹੈਗਾ ਇਸ ਵੇਲੇ। ਜੇ ਥੋੜਾ ਬਹੁਤਾ ਵਧਿਆ ਵੀ ਹੈਗਾ ਨਾ, ਇਟ ਇਜ਼ ਸਟਿਲ ਵੈਰੀ ਲੋ। ਤੁਸੀਂ ਇਹ ਦੇਖੋ ਕਿ ਕਾਫੀ ਲੋਕਾਂ ਦੇ ਰੇਟ 4, 5, 6, 7% ਸੀਗੇ, ਠੀਕ ਹੈ। ਹੁਣ ਸਾਨੂੰ ਸ਼ਾਇਦ ਕਹਿ ਲਓ ਵੀ ਆਦਤ ਪੈ ਗਈ ਹੈ ਸੁਣਨ ਦੀ ਵੀ ਯਾਰ ਬਿਲੋ 3 ਮਿਲ ਜਾਂਦਾ। ਹਰ ਪਾਸੇ ਖਬਰ ਫੈਲੀ ਹੋਈ ਹੈ ਵੀ 3 ਦੇ ਲਾਗੇ ਛਾਗੇ 2.7 ਨਹੀਂ ਮਿਲਦਾ, 2.5 ਮਿਲਦਾ। ਚਲੋ ਉਹ ਵੀ ਬੜੇ ਅੱਛੇ ਰੇਟ ਹੈਗੇ ਆ, ਲੇਕਿਨ ਜਿਹੜੀ ਗੱਲ ਹਾਊਸਿੰਗ ਮਾਰਕੀਟ ਦੀ ਹੈਗੀ ਹੈ ਨਾ, ਉਹਦੇ ਵਿੱਚ ਜਿਹੜੀ ਹੈਰਾਨਗੀ ਇਹ ਹੈਗੀ ਹੈ ਕਿ ਇਹ ਜਿਹੜੀ ਹੈਗੀ ਹੈ ਇੰਨੀ ਲੋ ਅਨਐਮਪਲੋਇਮੈਂਟ ਨੰਬਰਸ ਵੀ ਸਹੀ ਨਹੀਂ ਹੈਗੇ ਵੀ ਇੰਨੇ ਲੋਕਾਂ ਕੋਲ ਜੋਬਾਂ ਨਹੀਂ ਹੈਗੀਆਂ, ਘਰ ਬੈਠੇ ਨੇ। ਫਿਰ ਵੀ ਜਿਹੜੀ ਹਾਊਸਿੰਗ ਮਾਰਕੀਟ ਹੈ ਇਹਦੇ ਪ੍ਰਾਈਸਿਸ ਵੱਧ ਰਹੇ ਨੇ, ਘੱਟ ਨਹੀਂ ਰਹੇ। ਅੱਜ ਘਰ ਸੇਲ ਤੇ ਲੱਗਦਾ, ਕੱਲ 4 ਬੰਦੇ ਕਹਿੰਦੇ ਜੇ ਅਸੀਂ ਲਾਣਾ, ਠੀਕ ਹੈ ਜੀ। ਹੁਣ ਇਹਦੇ ਵਾਸਤੇ ਜਿਹੜੇ 2-3 ਜਿਹੜੇ ਹੈਗੀਆਂ ਗੱਲਾਂ, ਖਬਰਾਂ ਉਹ ਇਹ ਹੈਗੀਆਂ ਵੀ ਜਿਹੜੀ ਪਿੱਛੋਂ ਜਿਹੜੀ ਕਮੀ ਆ ਰਹੀ ਹੈ ਮਟੀਰੀਅਲ ਦੀ। ਅੱਜ ਦੀ ਜਿਹੜੀ ਖਬਰ ਸੀਗੀ ਵੀ ਜਿਹੜੇ ਲੰਬਰ ਮਿਲਸ ਹੁੰਦੀਆਂ ਜਿਹੜੀਆਂ ਕਿ ਮਾਰਚ ਅਪ੍ਰੈਲ ਦੇ ਵਿੱਚ ਕੋਵਿਡ ਦੇ ਕਾਰਨ ਬੰਦ ਹੋ ਗਈਆਂ ਸੀਗੀਆਂ, ਜਿਹੜੀ ਪਿੱਛੋਂ ਲੱਕੜ ਹੈ ਉਹ ਨਹੀਂ ਆ ਰਹੀ। ਹੁਣ ਲੱਕੜ ਦੀ ਕਮੀ ਦੇ ਹੋਣ ਦੇ ਕਾਰਨ ਜਿਹੜੇ ਨਵੇਂ ਬਿਲਡਰਸ ਹੈਗੇ ਆ ਉਹ ਜਿਹੜੇ ਘਰ ਐਡੀ ਤੇਜ਼ੀ ਨਾਲ ਨਹੀਂ ਬਣਾ ਸਕਦੇ। ਸੋ ਇਹਦੇ ਕਾਰਨ ਜਿਹੜੀ ਇਨਵੈਂਟਰੀ ਦੀ ਸ਼ਾਰਟੇਜ ਪਹਿਲਾਂ ਹੀ ਬਹੁਤ ਸੀਗੀ, ਕੋਵਿਡ ਤੋਂ ਪਹਿਲਾਂ ਵੀ ਸੀਗੀ। ਇਹ ਨਹੀਂ ਸੀਗਾ ਵੀ ਕੋਵਿਡ ਦੇ ਕਾਰਨ ਜ਼ਿਆਦਾ ਹੋਈ ਹੈ, ਕੋਵਿਡ ਤੋਂ ਪਹਿਲਾਂ ਵੀ ਸ਼ਾਰਟੇਜ ਸੀਗੀ ਘਰਾਂ ਦੀ। ਕੋਵਿਡ ਆਉਣ ਤੋਂ ਬਾਅਦ ਉਹ ਵੱਧ ਗਈ। ਹੁਣ ਇਸ ਵੇਲੇ ਘਰ ਮਾਰਕੀਟ 'ਚ ਨਹੀਂ ਹੈਗਾ, ਤਾਂ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਹੈ, ਸਪਲਾਈ ਐਂਡ ਡਿਮਾਂਡ ਦੇ ਹਿਸਾਬ ਨਾਲ ਪ੍ਰਾਈਸਿਸ ਜ਼ਿਆਦਾ ਹੈਗੇ ਨੇ, ਬਾਇਰਸ ਬਹੁਤ ਜ਼ਿਆਦਾ ਨੇ, ਸੈਲਰਸ ਬਹੁਤ ਘੱਟ ਨੇ। ਸੋ ਜੋ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਘਰਾਂ ਦੀਆਂ ਪ੍ਰਾਈਸਿਸ ਆ ਜਾਂ ਤੇ ਉਹ ਸਟੇਬਲ ਰਹਿਣਗੀਆਂ ਜਾਂ ਉਹ ਥੋੜ੍ਹੀਆਂ ਗਾਂ ਨੂੰ ਵਧਣਗੀਆਂ, ਘਟਣਗੀਆਂ ਨਹੀਂ ਜੀ।
ਜੀ ਜੀ ਬਿਲਕੁਲ। ਸੋ ਅਸਰ ਜਿਹੜਾ ਆ ਚਾਹੇ ਅੱਧੇ % ਦੇ ਰੇਟ ਦਾ ਜਿਹੜਾ ਆ ਉਹਨਾਂ ਨੇ ਵਧਾਇਆ ਆ ਲੈਂਡਰਸ ਦੇ ਉੱਤੇ, ਤੇ ਉਹ ਲੈਂਡਰ ਨੇ ਸਿੱਧਾ ਕੰਜ਼ਿਊਮਰ ਦੇ ਉੱਤੇ ਪਾਇਆ। ਸੋ ਉਸ ਦਾ ਅਸਰ ਡੈਫੀਨੇਟਲੀ ਮਾਰਕੀਟਸ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ, ਅਤੇ ਉਹ ਪੈਂਦਾ ਵੀ ਹੁੰਦਾ ਆ, ਅਤੇ ਉਸ ਦਾ ਅਸਰ ਆਪਾਂ ਹੋ ਸਕਦਾ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਹੋਰ ਵੀ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਉਹ ਦੇਖ ਸਕਦੇ ਹਾਂ, ਕਿਉਂਕਿ ਇਕਨੋਮਿਕ ਸਥਿਤੀ ਵੀ ਜਿਹੜਾ ਕਹਿ ਲਓ ਵੀ ਆਉਣ ਵਾਲੇ ਕੁਛ ਮੰਥਸ ਦੇ ਵਿੱਚ ਜ਼ਿਆਦਾ ਕਲੈਰਿਟੀ ਜਿਹੜੀ ਆ ਉਹ ਰਹੇਗੀ। ਅਤੇ ਮੋਹਨ ਚੀਮਾ ਜੀ, ਹੋਰ ਤੁਸੀਂ ਕਿਉਂਕਿ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੈ, ਅਤੇ ਤੁਸੀਂ ਜਾਣ ਤੋਂ ਪਹਿਲਾਂ ਹੋਰ ਆਪਣੇ ਸਰੋਤਿਆਂ ਨੂੰ ਕੀ ਸ਼ੇਅਰ ਕਰਨਾ ਚਾਹੁੰਦੇ ਹੋ? ਜੀ ਜੀ ਸੁਰਾਜ ਜੀ, ਸੁਨੇਹਾ ਮੇਰਾ ਇਹੋ ਹੈਗਾ ਵੀ ਜੇ ਕੋਈ ਵੀ ਇਸ ਵੇਲੇ ਸੋਚ ਰਿਹਾ ਘਰ ਨੂੰ ਵੇਚਣ ਵਾਸਤੇ ਜਾਂ ਖਰੀਦਣ ਵਾਸਤੇ, ਜਾਂ ਰੀਅਲ ਸਟੇਟ ਸੰਬੰਧੀ ਕਿਸੇ ਨੇ ਕੋਈ ਗੈਸ ਸਟੇਸ਼ਨ ਪਰਚੇਸ ਕਰਨਾ ਜਾਂ ਹੋਟਲ ਮੋਟਲ, ਸਾਡੀ ਜਿਹੜੀ ਏਜੰਸੀ ਹੈਗੀ ਆ, ਅਸੀਂ 2 ਤਰ੍ਹਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਨੇ ਆ, ਰੀਅਲ ਸਟੇਟ ਐਂਡ ਲੋਨਸ। ਸੋ ਐਨੀਥਿੰਗ ਰਿਲੇਟਡ ਵਿਦ ਈਦਰ ਵਨ ਆਫ ਦੀਸ ਸਾਡੀ ਕੰਪਨੀ ਤੁਹਾਡੀ ਹੈਲਪ ਕਰ ਸਕਦੀ ਹੈ। ਕਿਸੇ ਨੂੰ ਕੋਈ ਸਵਾਲ ਹੋਵੇ ਉਹ ਸਾਨੂੰ ਫੋਨ ਕਰਕੇ ਆਪਣੇ ਜਿਹੜੇ ਵੀ ਤੁਹਾਡੇ ਕੁਐਸਚਨ ਹੈਗੇ ਉਹਨਾਂ ਦੇ ਜਵਾਬ ਸਾਡੀ ਏਜੰਸੀ ਤੋਂ ਲੈ ਸਕਦੇ ਨੇ ਜੀ। ਜੀ ਬਿਲਕੁਲ। ਸੋ ਸਵਾਲ ਕਰਨ ਦੇ ਲਈ, ਕੋਈ ਵੀ ਸਲਾਹ ਲੈਣ ਦੇ ਲਈ ਤੁਸੀਂ ਜੈਂਟਰ ਮਾਰਗੇਜ ਅਤੇ ਰੀਅਲ ਅਸਟੇਟ ਦੇ ਮੋਹਨ ਚੀਮਾ ਹੁਣਾਂ ਨੂੰ, ਇਹਨਾਂ ਦੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਹੈ 5598255555 559 825 55 55 ਦੇ ਉੱਤੇ। ਮੋਹਨ ਚੀਮਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਰਾਜ ਭਾਈ ਸਤਿ ਸ਼੍ਰੀ ਅਕਾਲ ਜੀ, ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਤੋਂ ਇਹ ਸੀਗੇ ਆਪਣੇ ਨਾਲ ਜੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਦੇ ਮੋਹਨ ਚੀਮਾ ਜੀ, ਜੋ ਕਿ ਆਪਣੇ ਨਾਲ ਹਰ ਵੀਕ ਜਿਹੜੇ ਮਾਰਗੇਜ ਅਤੇ ਰੀਅਲ ਅਸਟੇਟ ਲੋਨਸ ਇਸ ਮਾਰਕੀਟ ਦੇ ਬਾਰੇ ਸਥਿਤੀ ਨੂੰ ਜਿਹੜਾ ਉਹ ਆਪਾਂ ਨੂੰ ਦੱਸਦੇ ਆ। ਤੁਸੀਂ ਵੀ ਇਹਨਾਂ ਨੂੰ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕੰਟੈਕਟ ਕਰੋ 5598255555 ਦੇ ਉੱਤੇ। ਅਤੇ ਹੁਣ ਮੈਂ ਵੀ ਇਜਾਜ਼ਤ ਲੈਣਾ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOB